ਅਗਲੀ ਖਬਰ ਵੱਲ ਚਲੀਏ ਜੋ ਹੂਸਟਨ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ ਹਜੇ ਵੀ ਜਿਹੜੀ ਗਰਮੀ ਆ ਉਸ ਨੂੰ ਝੱਲ ਰਹੇ ਹੈਗੇ ਆ, ਕਿਉਂਕਿ ਹਰੀਕੇਨ ਬੈਰਲ ਤੋਂ ਬਾਅਦ 2.7 ਮਿਲੀਅਨ ਲੋਕਾਂ ਦੀ ਬਿਜਲੀ ਚੱਲ ਗਈ ਸੀ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਐਸੋਸੀਏਟਡ ਪ੍ਰੈਸ ਦੇ ਮੁਤਾਬਕ ਹਜੇ ਵੀ 1.7 ਮਿਲੀਅਨ ਲੋਕ ਜਿਹੜੇ ਆ ਜਿਨ੍ਹਾਂ ਦੇ ਘਰ ਤੇ ਬਿਜ਼ਨੈਸਸ ਆ ਉਹ ਬਿਜਲੀ ਤੋਂ ਬਿਨਾਂ ਹੈਗੇ ਆ। ਪਾਵਰ ਆਊਟੇਜ .us ਦੇ ਮੁਤਾਬਕ ਟੈਕਸਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਉਹਨਾਂ ਨੇ ਇਹ ਕਿਹਾ ਆ ਵੀ ਇੱਕ ਸਪੋਰਟਸ ਕੰਪਲੈਕਸ ਦੇ ਵਿੱਚ ਟੈਂਪਰੇਰੀ 250 ਹਸਪਤਾਲ ਤੋਂ ਜਿਹੜੇ ਪੇਸ਼ੈਂਟ ਛੱਡੇ ਜਾ ਰਹੇ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ, ਕਿਉਂਕਿ ਉਹ ਘਰਾਂ 'ਚ ਜਾ ਨਹੀਂ ਸਕਦੇ, ਘਰਾਂ ਦੇ ਵਿੱਚ ਬਿਜਲੀ ਹੈ ਨਹੀਂ ਤੇ ਗਰਮੀ ਆ, ਸੋ ਉੱਥੇ ਉਹਨਾਂ ਨੂੰ ਰੱਖਿਆ ਜਾਊਗਾ। ਹਰੀਕੇਨ ਬੈਰਲ ਕੈਟਾਗਰੀ 1 ਹਰੀਕੇਨ ਸੀ, ਜਿਹਦੇ ਨਾਲ ਯੂਐਸਏ ਦੇ ਵਿੱਚ 7 ਮੌਤਾਂ ਹੋਈਆਂ, ਇੱਕ ਲੂਜ਼ੀਆਨਾ 'ਚ ਤੇ 6 ਟੈਕਸਸ ਦੇ ਵਿੱਚ ਤੇ ਘੱਟੋ ਘੱਟ 11 ਕਰੀਬੀਅਨ ਦੇ ਵਿੱਚ। ਫਲੱਡਵਾਚ 'ਚ ਵੀ ਕੁਝ ਪਾਰਟਸ ਆਫ ਇਲੀਨਾਇਸ, ਇੰਡੀਆਨਾ, ਮਿਸ਼ੀਗਨ, ਨਿਊਯਾਰਕ, ਵਰਮਾਂਟ, ਨਿਊ ਹੈਮਸ਼ਾਇਰ ਤੇ ਮੇਨ ਦੇ ਵਿੱਚ ਦੱਸਿਆ ਗਿਆ ਸੀ। ਤੇ ਟੋਰਨੇਡੋਜ਼ ਇੰਡੀਆਨਾ ਤੇ ਕੰਟਕੀ ਦੇ ਵਿੱਚ ਜਿਹੜੇ ਦੱਸੇ ਗਏ ਸੀਗੇ। ਕਹਿੰਦੇ ਭਈ ਹੂਸਟਨ ਏਰੀਆ 'ਚ ਬੈਰਲ ਨੇ ਕਾਫੀ ਜ਼ਿਆਦਾ ਜਿਹੜਾ ਆ ਪ੍ਰੋਪਰਟੀ ਦਾ ਨੁਕਸਾਨ ਕੀਤਾ ਹੈਗਾ ਆ। ਜਿਹੜਾ ਟੈਂਪਰੇਚਰ ਆ ਉਹ 90 ਡਿਗਰੀ ਤੋਂ ਉੱਪਰ ਗਿਆ, 32.2 ਸੈਲਸੀਅਸ ਦੇ ਉੱਤੇ। ਹਿਊਮਿਡਿਟੀ ਜਿਹੜੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਗਰਮੀ ਸੀਗੀ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਭਈ ਕੰਡੀਸ਼ਨਸ ਕਾਫੀ ਡੇਂਜਰਸ ਆ ਵਿਦਆਊਟ ਪਾਵਰ ਤੇ ਵਿਦਆਊਟ 에ਅਰ ਕੰਡੀਸ਼ਨ। ਜਿਹੜੇ ਜਾਨਵਰ ਆ ਪੈਟਸ ਹੈਗੇ ਆ, ਕਈਆਂ ਨੇ ਕੁੱਤੇ ਬਿੱਲੀਆਂ ਰੱਖੇ ਆ, ਉਹਨਾਂ ਦੇ ਲਈ ਵੀ ਬਹੁਤ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਬਣੀ ਹੋਈ ਹੈਗੀ, ਕਿਉਂਕਿ ਗਰਮੀ ਜਿਹੜੀ ਹੈਗੀ ਆ ਤੇ ਉਹਨਾਂ ਨੂੰ ਬਚਾਉਣਾ ਵੀ ਜਿਹੜਾ ਬਹੁਤ ਜ਼ਰੂਰੀ ਹੈਗਾ ਆ। ਗਵਰਨਰ ਜਿਹੜੇ ਗ੍ਰੈਗ ਐਬਟ ਆ ਉਹ ਬਾਹਰ ਗਏ ਹੋਏ ਆ, ਉਹਨਾਂ ਦੀ ਜਗ੍ਹਾ ਦੇ ਉੱਤੇ ਐਕਟਿੰਗ ਗਵਰਨਰ ਪੈਟਰਿਕ ਹੈਗੇ ਆ। ਉਹਨਾਂ ਨੇ ਕਿਹਾ ਜਿਹੜੇ ਨਰਸਿੰਗ ਹੋਮਸ ਆ, ਅਸਿਸਟਡ ਲਿਵਿੰਗ ਸੈਂਟਰਸ ਆ, ਉਹ ਉਹਨਾਂ ਦੀ ਪ੍ਰਾਇੋਰਟੀ ਆ ਵੀ ਉੱਥੇ ਬਿਜਲੀ ਜਲਦੀ ਤੋਂ ਜਲਦੀ ਜਾਵੇ ਜਾਂ ਉੱਥੇ ਜਨਰੇਟਰਸ ਲਾਏ ਜਾਣ। 16 ਦੇ ਕਰੀਬ ਜਿਹੜੇ ਹਸਪਤਾਲ ਆ ਟੈਕਸਸ ਦੇ ਵਿੱਚ, ਉੱਥੇ ਜਨਰੇਟਰਸ ਯੂਜ਼ ਹੋ ਰਹੇ ਆ ਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜੋ ਆ ਉਹ ਇਹਦੇ ਵਿੱਚ ਹੈਲਪ ਕਰ ਰਹੀ ਹੈਗੀ। ਅਗਲੀ ਖਬਰ ਵੱਲ ਚਲੀਏ ਜੋ ਹੂਸਟਨ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ ਹਜੇ ਵੀ ਜਿਹੜੀ ਗਰਮੀ ਆ ਉਸ ਨੂੰ ਝੱਲ ਰਹੇ ਹੈਗੇ ਆ, ਕਿਉਂਕਿ ਹਰੀਕੇਨ ਬੈਰਲ ਤੋਂ ਬਾਅਦ 2.7 ਮਿਲੀਅਨ ਲੋਕਾਂ ਦੀ ਬਿਜਲੀ ਚੱਲ ਗਈ ਸੀ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਐਸੋਸੀਏਟਡ ਪ੍ਰੈਸ ਦੇ ਮੁਤਾਬਕ ਹਜੇ ਵੀ 1.7 ਮਿਲੀਅਨ ਲੋਕ ਜਿਹੜੇ ਆ ਜਿਨ੍ਹਾਂ ਦੇ ਘਰ ਤੇ ਬਿਜ਼ਨੈਸਸ ਆ ਉਹ ਬਿਜਲੀ ਤੋਂ ਬਿਨਾਂ ਹੈਗੇ ਆ। ਪਾਵਰ ਆਊਟੇਜ .us ਦੇ ਮੁਤਾਬਕ ਟੈਕਸਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਉਹਨਾਂ ਨੇ ਇਹ ਕਿਹਾ ਆ ਵੀ ਇੱਕ ਸਪੋਰਟਸ ਕੰਪਲੈਕਸ ਦੇ ਵਿੱਚ ਟੈਂਪਰੇਰੀ 250 ਹਸਪਤਾਲ ਤੋਂ ਜਿਹੜੇ ਪੇਸ਼ੈਂਟ ਛੱਡੇ ਜਾ ਰਹੇ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ, ਕਿਉਂਕਿ ਉਹ ਘਰਾਂ 'ਚ ਜਾ ਨਹੀਂ ਸਕਦੇ, ਘਰਾਂ ਦੇ ਵਿੱਚ ਬਿਜਲੀ ਹੈ ਨਹੀਂ ਤੇ ਗਰਮੀ ਆ, ਸੋ ਉੱਥੇ ਉਹਨਾਂ ਨੂੰ ਰੱਖਿਆ ਜਾਊਗਾ। ਹਰੀਕੇਨ ਬੈਰਲ ਕੈਟਾਗਰੀ 1 ਹਰੀਕੇਨ ਸੀ, ਜਿਹਦੇ ਨਾਲ ਯੂਐਸਏ ਦੇ ਵਿੱਚ 7 ਮੌਤਾਂ ਹੋਈਆਂ, ਇੱਕ ਲੂਜ਼ੀਆਨਾ 'ਚ ਤੇ 6 ਟੈਕਸਸ ਦੇ ਵਿੱਚ ਤੇ ਘੱਟੋ ਘੱਟ 11 ਕਰੀਬੀਅਨ ਦੇ ਵਿੱਚ। ਫਲੱਡਵਾਚ 'ਚ ਵੀ ਕੁਝ ਪਾਰਟਸ ਆਫ ਇਲੀਨਾਇਸ, ਇੰਡੀਆਨਾ, ਮਿਸ਼ੀਗਨ, ਨਿਊਯਾਰਕ, ਵਰਮਾਂਟ, ਨਿਊ ਹੈਮਸ਼ਾਇਰ ਤੇ ਮੇਨ ਦੇ ਵਿੱਚ ਦੱਸਿਆ ਗਿਆ ਸੀ। ਤੇ ਟੋਰਨੇਡੋਜ਼ ਇੰਡੀਆਨਾ ਤੇ ਕੰਟਕੀ ਦੇ ਵਿੱਚ ਜਿਹੜੇ ਦੱਸੇ ਗਏ ਸੀਗੇ। ਕਹਿੰਦੇ ਭਈ ਹੂਸਟਨ ਏਰੀਆ 'ਚ ਬੈਰਲ ਨੇ ਕਾਫੀ ਜ਼ਿਆਦਾ ਜਿਹੜਾ ਆ ਪ੍ਰੋਪਰਟੀ ਦਾ ਨੁਕਸਾਨ ਕੀਤਾ ਹੈਗਾ ਆ। ਜਿਹੜਾ ਟੈਂਪਰੇਚਰ ਆ ਉਹ 90 ਡਿਗਰੀ ਤੋਂ ਉੱਪਰ ਗਿਆ, 32.2 ਸੈਲਸੀਅਸ ਦੇ ਉੱਤੇ। ਹਿਊਮਿਡਿਟੀ ਜਿਹੜੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਗਰਮੀ ਸੀਗੀ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਭਈ ਕੰਡੀਸ਼ਨਸ ਕਾਫੀ ਡੇਂਜਰਸ ਆ ਵਿਦਆਊਟ ਪਾਵਰ ਤੇ ਵਿਦਆਊਟ 에ਅਰ ਕੰਡੀਸ਼ਨ। ਜਿਹੜੇ ਜਾਨਵਰ ਆ ਪੈਟਸ ਹੈਗੇ ਆ, ਕਈਆਂ ਨੇ ਕੁੱਤੇ ਬਿੱਲੀਆਂ ਰੱਖੇ ਆ, ਉਹਨਾਂ ਦੇ ਲਈ ਵੀ ਬਹੁਤ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਬਣੀ ਹੋਈ ਹੈਗੀ, ਕਿਉਂਕਿ ਗਰਮੀ ਜਿਹੜੀ ਹੈਗੀ ਆ ਤੇ ਉਹਨਾਂ ਨੂੰ ਬਚਾਉਣਾ ਵੀ ਜਿਹੜਾ ਬਹੁਤ ਜ਼ਰੂਰੀ ਹੈਗਾ ਆ। ਗਵਰਨਰ ਜਿਹੜੇ ਗ੍ਰੈਗ ਐਬਟ ਆ ਉਹ ਬਾਹਰ ਗਏ ਹੋਏ ਆ, ਉਹਨਾਂ ਦੀ ਜਗ੍ਹਾ ਦੇ ਉੱਤੇ ਐਕਟਿੰਗ ਗਵਰਨਰ ਪੈਟਰਿਕ ਹੈਗੇ ਆ। ਉਹਨਾਂ ਨੇ ਕਿਹਾ ਜਿਹੜੇ ਨਰਸਿੰਗ ਹੋਮਸ ਆ, ਅਸਿਸਟਡ ਲਿਵਿੰਗ ਸੈਂਟਰਸ ਆ, ਉਹ ਉਹਨਾਂ ਦੀ ਪ੍ਰਾਇੋਰਟੀ ਆ ਵੀ ਉੱਥੇ ਬਿਜਲੀ ਜਲਦੀ ਤੋਂ ਜਲਦੀ ਜਾਵੇ ਜਾਂ ਉੱਥੇ ਜਨਰੇਟਰਸ ਲਾਏ ਜਾਣ। 16 ਦੇ ਕਰੀਬ ਜਿਹੜੇ ਹਸਪਤਾਲ ਆ ਟੈਕਸਸ ਦੇ ਵਿੱਚ, ਉੱਥੇ ਜਨਰੇਟਰਸ ਯੂਜ਼ ਹੋ ਰਹੇ ਆ ਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜੋ ਆ ਉਹ ਇਹਦੇ ਵਿੱਚ ਹੈਲਪ ਕਰ ਰਹੀ ਹੈਗੀ।